ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਪੀਲ ਮਗਰੋਂ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਇਸ ਮਗਰੋਂ ਇੱਕ ਉੱਚ ਪੱਧਰੀ ਵਫਦ ਨੇ ਜੇਲ੍ਹ ਵਿੱਚ ਰਾਜੋਆਣਾ ਨਾਲ ਮੁਲਾਕਾਤ ਕੀਤੀ। ਇਸ ਵਫਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼ਾਮਿਲ ਸਨ। ਇਸ ਵਫਦ ਨੇ ਲਗਭਗ 1 ਘੰਟਾ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਉਹਨਾਂ ਨੇ ਇਹ ਹੜਤਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪਵਿੱਤਰ ਜਲ ਛਕ ਕੇ ਖਤਮ ਕੀਤੀ। ਭਾਈ ਰਾਜੋਆਣਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ 31 ਦਸੰਬਰ 2023 ਤੱਕ ਉਹਨਾਂ ਦੇ ਕੇਸ ਬਾਰੇ ਫੈਸਲਾ ਨਹੀਂ ਲੈਂਦੀ ਤਾਂ ਸ਼੍ਰੋਮਣੀ ਕਮੇਟੀ ਰਹਿਮ ਦੀ ਅਪੀਲ ਵਾਪਸ ਲਵੇ। ਇਸ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹ 20 ਦਸੰਬਰ ਨੂੰ ਦਿੱਲੀ ਵਿੱਚ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਉੱਚ ਪੱਧਰੀ ਵਫਦ ਦਾ ਗਠਨ ਕੀਤਾ ਹੈ। ਇਸ ਵਫਦ ਵਿੱਚ ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਮੀਤ ਸਿੰਘ ਕਾਲਕਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਰਜਿੰਦਰ ਸਿੰਘ ਹਮਦਰਦ, ਕਮਲਦੀਪ ਕੌਰ ਰਾਜੋਆਣਾ ਤੇ ਵਿਰਸਾ ਸਿੰਘ ਵਲਟੋਹਾ ਸ਼ਾਮਿਲ ਹਨ। ਉਹਨੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਪ੍ਰਧਾਨ ਦੇ ਨਾਲ 4 ਹੋਰ ਮੈਂਬਰ ਇਹ ਉਸ ਪਟੀਸ਼ਨ ਜਿਹੜੀ ਪੈਂਡਿੰਗ ਪਈ ਆ ਉਹਦਾ ਤੁਰੰਤ ਫੈਸਲਾ ਕਰਵਾਉਣ ਔਰ 31 ਦਸੰਬਰ ਨੂੰ ਨਹੀਂ ਫਿਰ ਉਹਦਾ ਟਾਈਮ ਰੱਖਿਆ ਤੇ ਨਾਲ ਦੀ ਨਾਲ ਭਾਈ ਰਾਜੋਆਣਾ ਸਾਹਿਬ ਨੂੰ ਆਦੇਸ਼ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੁੰਦਾ ਹਮੇਸ਼ਾ ਹੀ ਕਿ ਭਾਈ ਰਾਜੋਆਣਾ ਸਾਹਿਬ ਵੀ ਆਪਣੀ ਸਿਹਤ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਇਹ ਭੁੱਖ ਹੜਤਾਲ ਦਾ ਫੈਸਲਾ ਵਾਪਸ ਲੈਣ। ਭਾਵੇਂ ਉਹਨਾਂ ਨੂੰ ਆਰਡਰ ਭੇਜ ਦਿੱਤਾ ਗਿਆ, ਆਦੇਸ਼ ਜਿਹੜਾ ਉਹ ਭੇਜ ਦਿੱਤਾ ਗਿਆ ਸੀਗਾ, ਪਰ ਫਿਰ ਵੀ ਅੱਜ ਸਿੰਘ ਸਾਹਿਬ ਚੇਚੇ ਤੌਰ ਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਔਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਸੁਲਤਾਨ ਸਿੰਘ ਜੀ, ਉਹ ਅੱਜ ਆ ਕੇ ਤੇ ਨਾਲ ਮੈਂ ਉਹਨਾਂ ਨਾਲ ਚੰਗੇ ਮਾਹੌਲ ਦੇ ਵਿੱਚ ਗੱਲ ਹੋਈ। ਉਹਨਾਂ ਦੇ ਗੁੱਸੇ ਗਿਲੇ ਵੀ ਬਹੁਤ ਹੱਦ ਤੱਕ ਵਾਜਬ ਇਸ ਕਰਕੇ ਆ ਕਿ ਮੈਂ ਤੁਹਾਡੇ ਮੀਡੀਅਮ ਰਾਹੀਂ ਵੀ ਕਹਿਣਾ ਚਾਹੁੰਦਾ ਕਿ ਉਹ ਹਾਲੇ ਬੰਦੀ ਸਿੰਘ ਨਹੀਂ ਬਣੇ, ਉਹ ਡੈਥ ਸੈਂਟੈਂਸ ਹੋਈ ਤੇ ਡੈਥ ਸੈੱਲ ਦੇ ਵਿੱਚ ਬੈਠੇ ਆ। ਦੂਸਰਿਆਂ ਸਿੰਘਾਂ ਨੇ ਕਿਉਂਕਿ ਕਿਸੇ ਨੂੰ ਡੈਥ ਪੈਨਲਟੀ ਨਹੀਂ, ਇਸ ਕਰਕੇ ਉਹ ਕਹਿੰਦੇ ਵੀ ਮੇਰਾ ਕੇਸ ਜਿਹੜਾ ਆ ਉਹ ਸਾਰਿਆਂ ਨਾਲੋਂ ਵੱਖਰਾ ਆ। ਤੇ ਕਈ ਵਾਰੀ ਇਹ ਵੀ ਐਲੀਗੇਸ਼ਨ ਲਾ ਦਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਲੇ ਭਾਈ ਰਾਜੋਆਣਾ ਸਾਹਿਬ ਦਾ ਕੇਸ ਚੱਕਦੇ, ਪਰ ਭਾਈ ਰਾਜੋਆਣਾ ਸਾਹਿਬ ਦਾ ਬਿਲਕੁਲ ਜਿਹੜਾ ਉਹ ਗੁੱਸਾ ਵਾਜਬ ਆ ਕਿ ਮੈਨੂੰ ਤਾਂ ਡੈਥ ਸੈਂਟੈਂਸ ਹੋਈ ਹੋ, ਮੇਰੇ ਤਾਂ ਹਾਲੇ ਕਮਿਊਟ ਹੀ ਨਹੀਂ ਹੋਈ। ਬੰਦੀ ਸਿੰਘ ਦਾ ਤਦ ਬਣੂਗਾ ਜੇ ਡੈਥ ਸੈਂਟੈਂਸ ਹੋਊਗੀ, ਤਾਂ ਹੀ ਡੈਥ ਸੈਂਟੈਂਸ ਕਮਿਊਟ ਹੋਊਗੀ ਤੇ ਫਿਰ ਉਹ ਜੇ ਉਮਰ ਕੈਦ 'ਚ ਆਊਗਾ ਫਿਰ ਹੀ ਉਹਨਾਂ ਦੀ ਰਿਹਾਈ ਹੋ ਸਕੂਗੀ। ਸੋ ਉਹਨਾਂ ਨੇ ਅੱਜ ਵੀ ਇਹ ਕਿਹਾ ਵੀ ਮੇਰਾ ਤੁਰੰਤ ਫੈਸਲਾ ਕਰਵਾਓ ਤੇ ਜੇ ਫੈਸਲਾ ਨਹੀਂ ਹੁੰਦਾ ਫਿਰ ਮੇਰੀ ਜਿਹੜੀ ਉਹ ਪਟੀਸ਼ਨ ਆ ਉਹ ਜਿਹੜੀ ਤੁਸੀਂ ਸ਼੍ਰੋਮਣੀ ਕਮੇਟੀ ਨੇ ਪਾਈ ਵਾਪਸ ਲਓ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ। ਅਸੀਂ ਨਹੀਂ ਚਾਹੁੰਦੇ ਪਈ, ਜਿਹੜਾ ਸਿੱਖ ਕੌਮ ਨੇ ਇਕੱਠੇ ਹੋ ਕੇ ਸਾਰੇ ਪੰਥ ਨੇ ਇਹ ਫੈਸਲਾ ਕੀਤਾ ਸੀ ਕਿ ਇਹਨਾਂ ਦੀ ਪਟੀਸ਼ਨ ਪਾਈ ਜਾਵੇ। ਉਹ ਕਹਿੰਦੇ ਮੇਰਾ ਤਾਂ ਮੈਂ ਚਾਹੁੰਦਾ ਕਿ ਮੈਂ ਤਾਂ ਸੈਂਟਰ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ, ਹੁਣ 31 ਦਸੰਬਰ ਸਿੰਘ ਸਾਹਿਬ ਨੇ ਦਿੱਤੀ ਆ, ਇਹ ਸ਼੍ਰੋਮਣੀ ਕਮੇਟੀ ਨੇ ਨਹੀਂ ਦਿੱਤੀ ਤਰੀਕ, ਉਹਨੇ ਡੈਡਲਾਈਨ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਹੀਂ ਦਿੱਤੀ, ਸ਼੍ਰੀ ਅਕਾਲ ਤਖਤ ਸਾਹਿਬ ਨੇ ਦਿੱਤੀ ਆ। ਸਿੱਖ ਜਿਹੜੀ ਪੰਥ ਆ ਇਹਦੀਆਂ ਭਾਵਨਾਵਾਂ ਦੀ ਆਪਾਂ ਨੂੰ ਹੁਣ ਕਦਰ ਵੀ ਕਰਨੀ ਚਾਹੀਦੀ ਆ। ਸਬਰ ਨੂੰ ਹੋਰ ਲੰਬਾ ਨਾ ਦੇਖੀਏ ਕਿਉਂਕਿ ਸਬਰ ਦੇਖਦੇ ਕਈ ਵਾਰੀ ਲੇਟ ਹੋ ਜਾਈਦਾ। ਫਿਰ ਹੁਣ ਸਿੰਘ ਸਾਹਿਬ ਨੇ ਉਹ 31 ਦਸੰਬਰ ਤੱਕ ਡੇਟ ਰੱਖੀ ਆ ਤੇ ਪਰ ਅੱਜ ਮੈਂ ਕਹਿਣਾ ਚਾਹੁੰਦਾ ਸੈਂਟਰ ਦੀ ਸਰਕਾਰ ਨੂੰ, ਅਸੀਂ ਭੀਖ ਨਹੀਂ ਮੰਗਦੇ, ਅਸੀਂ ਇਨਸਾਫ ਮੰਗ ਰਹੇ ਹਾਂ। ਕਾਨੂੰਨ ਵੀ ਕਹਿੰਦਾ ਵੀ ਜਿਹੜਾ ਬੰਦਾ 5-7 ਸਾਲ ਡੈਥ ਸੈਂਟੈਂਸ ਦੇ ਵਿੱਚ ਡੈਥ ਸੈੱਲ ਦੇ ਵਿੱਚ ਬੈਠਾ ਨਹੀਂ ਐਗਜ਼ੀਕਿਊਸ਼ਨ ਹੋਈ ਤੇ ਉਹਨੂੰ ਉਮਰ ਕੈਦ ਦੇ ਵਿੱਚ ਬਦਲਿਆ ਜਾਵੇ। ਤੇ ਸਾਡੀ ਵਾਰ ਨੂੰ ਕਿਹੜੀਆਂ ਜੰਜੀਰਾਂ ਪਈਆਂ ਆ, ਕਿਉਂ ਨਹੀਂ ਕੀਤਾ ਜਾਂਦਾ ਇਹ ਫੈਸਲਾ? ਤੇ ਹੁਣ ਉਹ ਕਹਿੰਦਾ ਮੇਰੀ ਇਹ ਇੱਕ ਇੱਛਾ ਆ ਕਿ ਜੇ ਮੈਨੂੰ ਫਾਹੇ ਲਾਉਣਾ ਫਾਹੇ ਲਾ ਦਿਓ ਤੇ ਜੇ ਮੇਰੀ ਫਾਹੇ ਨਹੀਂ ਲਾਉਣਾ ਤਾਂ ਫਿਰ ਮੇਰੀ ਡੈਥ ਸੈਂਟੈਂਸ ਕਮਿਊਟ ਕਰਕੇ ਇਹਨੂੰ ਲਾਈਫ ਇੰਪ੍ਰਿਜ਼ਨਮੈਂਟ ਬਦਲ ਦਿੱਤਾ ਜਾਵੇ। ਸੋ ਅਸੀਂ ਅੱਜ ਇੱਥੇ ਚੇਚੇ ਤੌਰ ਤੇ ਸਿੰਘ ਸਾਹਿਬ ਜੀ ਨੇ ਫਿਰ ਉਹਨਾਂ ਦਾ ਵਰਤ ਤੜਾਉਣ ਲਈ ਆ ਕੇ ਬੇਨਤੀ ਕੀਤੀ ਸੀ